ਕਿਸਾਨਾਂ ਤੇ ਕੇਂਦਰ ਵਿਚਾਲੇ ਪਹਿਲੇ ਗੇੜ ਦੀ ਮੀਟਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅਜੇ ਗੱਲਬਾਤ ਦਾ ਪਹਿਲਾ ਗੇੜ ਸੀ। ਸ਼ੁੱਕਰਵਾਰ ਨੂੰ ਹੋਈ ਇਸ ਮੀਟਿੰਗ ਵਿੱਚ ਕਿਸਾਨਾਂ ਦੀ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੰਗਾਂ ਤੇ ਭਖਵੀਂ ਚਰਚਾ ਹੋਈ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਕੈਬਨਿਟ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੰਗਾਂ ਨੂੰ ਲੈ ਕੇ 3 ਘੰਟੇ ਦੇ ਲਗਭਗ ਮੀਟਿੰਗ ਹੋਈ ਹੈ, ਜਿਸ ਤੋਂ ਬਾਅਦ ਹੁਣ 22 ਫਰਵਰੀ ਨੂੰ ਕਿਸਾਨਾਂ ਨੂੰ ਮੰਗਾਂ ਤੇ ਸਹਿਮਤੀ ਲਈ ਦੂਜੇ ਗੇੜ ਦੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ 2 ਹੋਰ ਕੈਬਨਿਟ ਮੰਤਰੀ ਕਿਸਾਨਾਂ ਨਾਲ ਮੀਟਿੰਗ ਕਰਨਗੇ, ਜਿਸ ਦੌਰਾਨ ਕੋਈ ਸਿੱਟਾ ਨਿਕਲ ਸਕਦਾ ਹੋਵੇ। ਉਧਰ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਅੱਜ ਕਿਸਾਨਾਂ ਨਾਲ ਉਨ੍ਹਾਂ ਦੀ ਮੰਗਾਂ ਦੇ ਸਬੰਧ ਵਿੱਚ ਸਾਰਥਕ ਮਾਹੌਲ ਵਿੱਚ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਭਾਰਤ ਸਰਕਾਰ ਦੇ ਕੀਤੇ ਕੰਮਾਂ ਦੀ ਜਾਣਕਾਰੀ ਦਿੱਤੀ ਗਈ ਹੈ। ਹੁਣ 22 ਫਰਵਰੀ ਨੂੰ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਮੀਟਿੰਗ ਉਪਰੰਤ ਗੱਲਬਾਤ ਅੱਗੇ ਵਧੇਗੀ। ਇਸ ਤੋਂ ਪਹਿਲਾਂ ਫਸਲਾਂ ਤੇ MSP ਸਮੇਤ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਚੰਡੀਗੜ੍ਹ ਵਿਖੇ ਮੀਟਿੰਗ ਸ਼ੁਰੂ ਹੋਈ ਸੀ। ਕੇਂਦਰ ਸਰਕਾਰ ਦੇ ਵਫਦ ਵਿੱਚ ਕੈਬਨਿਟ ਮੰਤਰੀ ਪ੍ਰਹਿਲਾਦ ਜੋਸ਼ੀ, ਖੇਤੀਬਾੜੀ ਸਕੱਤਰ ਮਨਿੰਦਰ ਕੌਰ ਦਿਵੇਦੀ, ਵਧੀਕ ਸਕੱਤਰ ਖੇਤੀਬਾੜੀ, ਜੁਆਇੰਟ ਸਕੱਤਰ ਮਾਰਕੀਟਿੰਗ, ਜੁਆਇੰਟ ਸਕੱਤਰ ਫੂਡ ਡਾਇਰੈਕਟਰ ਸ਼ਾਮਿਲ ਰਹੇ, ਜਦਕਿ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਸਮੇਤ 28 ਕਿਸਾਨ ਆਗੂ ਮੀਟਿੰਗ ਦਾ ਹਿੱਸਾ ਸਨ। ਮੀਟਿੰਗ ਵਿੱਚ ਕਿਸਾਨਾਂ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੋਂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਤੋਂ ਸਰਵਣ ਸਿੰਘ ਪੰਧੇਰ ਨੇ ਕੀਤੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮੰਤਰੀ ਗੁਰਮੀਤ ਖੁੱਡੀਆਂ ਅਤੇ ਲਾਲਚੰਦ ਕਟਾਰੂ ਚੱਕ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਸਨ। ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ 81 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਹਨ। ਸ਼ੰਭੂ ਅਤੇ ਖਨੌਰੀ ਸਰਹੱਦ ਤੇ ਕਿਸਾਨਾਂ ਦਾ ਅੰਦੋਲਨ 13 ਫਰਵਰੀ 2024 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਇਹ 5ਵੀਂ ਮੀਟਿੰਗ ਹੈ। ਫਿਰ ਉਹ ਦਿੱਲੀ ਵਿੱਚ ਮਾਰਚ ਕਰਨ ਲਈ ਨਿਕਲੇ ਸਨ, ਪਰ ਪੁਲਿਸ ਨੇ ਬੈਰੀਕੇਡਿੰਗ ਕਰਕੇ ਉਹਨਾਂ ਨੂੰ ਰੋਕ ਦਿੱਤਾ। ਉਸ ਸਮੇਂ ਤੋਂ ਹੀ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਹਨ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ 4 ਮੀਟਿੰਗਾਂ ਹੋਈਆਂ, ਪਰ ਕੋਈ ਫੈਸਲਾ ਨਹੀਂ ਹੋਇਆ। ਫਿਰ ਕੇਂਦਰ ਤੋਂ 3 ਕੇਂਦਰੀ ਮੰਤਰੀ ਪੀਯੂਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਿਆਨੰਦ ਰਾਏ ਇਸ ਵਿੱਚ ਸ਼ਾਮਿਲ ਹੋਏ ਸਨ। बैठक दी गई थी, वो बैठक हुई है, अभी समाप्त हुई है। पॉजिटिव वे में बैठक हुई है। सरकार ने आज ये दोबारा हमें बैठक दी है 22 तारीख की। 22 फरवरी को दोबारा बैठक होगी और उसमें शिवराज चौहान जी और उनके साथ 2 मिनिस्टर और आकर यहाँ पे बैठक करेंगे। वो जो जगह है दिल्ली के अंदर भी हो सकती है, यहाँ चंडीगढ़ भी हो सकती है, कहाँ हो सकता है वो बैठकर वो आपस में चर्चा करने के बाद सरकार जगह बता देगी। और जो बैठक है वो 22 फरवरी को दोबारा दी गई है सरकार की तरफ से। यही मतलब आज की बैठक का मतलब जो रिजल्ट निकला। कल जो केंद्र से वार्ता हुई, केंद्र के मंत्री प्रहलाद जोशी, खेतीबाड़ी के सेक्रेटरी, फूड सप्लाई मंत्रालय के सेक्रेटरी, जिन्होंने अपना पक्ष रखा कि हमने 2014 से लेके 2024-25 तक जो MSP में बड़ी बढ़ोतरी की है, उनका कहना था 56%, 56% MSP में बढ़ोतरी हुई है। और उन्होंने ऐसा कहा, PM आशा और अन्य पॉलिसी हमने किसानों को उचित मूल्य फसल का देने के लिए बनाया है। जब केंद्र ने अपनी बात रख ली तो फिर किसान लीडर्स ने अपनी बात उनके समक्ष रखी कि अगर हम देखें, जहां आप बता रहे हैं कि 56% MSP के ऊपर बढ़ोतरी हुई है, वहां पर अगर जो हमारे इनपुट्स हैं, जो हमारी लागतें हैं, जो महंगाई है, वो 59% के रूप में बढ़ गई है इन्हीं 2014 से लेकर 24 तक। तो इस मूल्य का हमें कोई फायदा नहीं है। हमने छत्तीसगढ़ का आंकड़ा, मध्य प्रदेश का आंकड़ा उनके समक्ष रखा कि मध्य प्रदेश की सरकार ने किसानों के साथ मिलकर 6000 लागत मूल्य सोयाबीन का तय किया, लेकिन केंद्र की MSP 4800 कुछ रुपए थी और फसल उससे 1000 रुपया नीचे पर बिकी। मध्य प्रदेश सरकार ने चिट्ठी लिखी केंद्र को कि आप 40% खरीदिए,
लेकिन कल की मीटिंग में उन्होंने कहा हमने 25% खरीदा। तो जो किसानों को अगर जो केंद्र दावा कर रहा, अभी मूल्य मिल रहा है, तो फिर ये आंदोलन की क्या जरूरत थी? किसान कर्ज के कारण खुदकुशियां को कर रहे हैं। और हमने कहा कि हमारी, आप बोल रहे हैं कि एमएसपी से ऊपर बहुत सी फसलें बिक रही हैं, उनका कहना था। हमने कहा तब फिर हमारा तर्क और वाजिब हो जाता है कि आप एमएसपी लीगल गारंटी कानून बनाइए। और इसके ऊपर केंद्र सरकार निरुत्तर हो गई। उन्होंने कहा अभी आज कृषि मंत्री नहीं है, तो अगली वार्ता हम आपसे 22 को करेंगे। और हमने कहा यह वार्ता का स्थान नई दिल्ली होना चाहिए। तो आगे देखते क्या निकलता। अगर केंद्र वार्ता जारी रखना चाहता है तो हमें कोई भी आपत्ति नहीं, हम चाहते बातचीत से मसलों का हल हो। ये जो एमएसपी लीगल गारंटी कानून है, यह विल पावर का सवाल है। अकेले एमएसपी लीगल गारंटी कानून के ऊपर ही चर्चा हो सकी, अन्य मांगों के ऊपर चर्चा नहीं हुई। हमने केंद्र से आग्रह किया है कि आपने जो हमें देश की राजधानी में जाने नहीं दिया, जो ये रोड्स ब्लॉक हैं, इससे पंजाब हरियाणा की आर्थिकता का नुकसान हो रहा है, ट्रांसपोर्टर का नुकसान हो रहा है, या आम लोगों को मुश्किलें आ जानी है। रोड पर बैठना हमारा अनक का सवाल नहीं है, मजबूरी जरूर है। हम अपने जो हक है वो लेना चाहते हैं डेमोक्रेसी में। तो ये कल की वार्ता का निष्कर्ष हम आपको बता रहे हैं। और जो आज बाहर से डिबोट होकर फिर जो देश में युवा आ रहे हैं, उन युवाओं का सभी स्टेट की राज्य सरकारें, केंद्र सरकार उनके पैसों की भरपाई और उनको रोजगार दे, ऐसा हम मानते हैं। ये भारत में बेरोजगारी का बोलता जागता सबूत है। हमारे देश के प्रधानमंत्री ने ट्रंप जी से इस मुद्दे में कोई बात नहीं कही, इसका हमें खेद रहेगा।